ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਇਸ ਦੇ ਨਾਲ ਸਪਾਂਸਰ ਕਰਦੇ ਹਨ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮੋਂਟਾਨਾ ਸਟੇਟ ਤੋਂ ਖਬਰ ਆ ਰਹੀ ਹੈ, ਜਿੱਥੇ ਇੱਕ ਬੰਦੇ ਨੇ ਆਪਣੇ ਹੀ 8 ਰਿਲੇਟਿਵਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਜਿਹਦੇ ਵਿੱਚੋਂ 4 ਬੱਚੇ ਵੀ ਸੀ। ਇਹ ਐਤਵਾਰ ਨੂੰ ਜਿਹੜੀ ਵਾਪਰੀ ਗੱਲ, ਜੈਨੀਫਰ ਮਰਸਰ ਉਹਨਾਂ ਨੇ ਕੋਈ ਆਨਲਾਈਨ ਫੰਡਰੇਜ਼ਿੰਗ ਵੀ ਸ਼ੁਰੂ ਕੀਤੀ ਹੈਗੀ ਆ ਫਿਊਨਰਲਸ ਦੇ ਲਈ। ਉਹਨਾਂ ਦੇ ਵਿੱਚ ਮਰਨ ਵਾਲਿਆਂ 'ਚ ਇੱਕ ਗ੍ਰੈਂਡ ਮਦਰ ਵੀ ਸੀਗੀ 90 'ਚ ਤੇ 7 ਸਾਲਾਂ ਦੀ ਇੱਕ ਬੱਚੀ ਵੀ ਸੀਗੀ। ਡੇਵਿਡ ਹਿਲਰ ਇੱਕ ਨੇਬਰ ਆ, ਉਹ ਕਹਿੰਦਾ ਵੀ ਮੈਂ 3 ਡੋਰ ਡਾਊਨ ਦਾ ਹਾਊਸ ਰਹਿੰਦਾ ਆ, ਤੇ ਜਦੋਂ ਮੈਂ ਦੇਖਿਆ ਵੀ ਫਾਇਰ ਵਰਕਸ ਵਗੈਰਾ ਜਿਹੜੇ ਸ਼ਾਮ ਨੂੰ ਚੱਲ ਰਹੇ ਸੀਗੇ 6 ਵਜੇ ਦੇ ਕਰੀਬ, ਤੇ ਉਹਨੂੰ ਕਹਿੰਦਾ ਵੀ ਮੈਨੂੰ ਲੱਗਿਆ ਨਹੀਂ ਵੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਸ਼ੂਟਿੰਗ ਹੋ ਰਹੀ ਹੈਗੀ ਆ। ਬਾਅਦ ਦੇ ਵਿੱਚ ਕਹਿੰਦਾ ਜਦੋਂ ਦੇਖਿਆ ਵੀ ਪੁਲਿਸ ਦੀਆਂ ਬਹੁਤ ਕਾਰਾਂ ਆ ਗਈਆਂ, ਤਦ ਪਤਾ ਲੱਗਿਆ ਵੀ ਘਰ ਦੇ ਵਿੱਚੋਂ ਜਿਹੜਾ ਆ ਬਹੁਤ ਸਾਰਾ ਧੂੰਆਂ ਨਿਕਲ ਰਿਹਾ ਤੇ ਘਰ ਨੂੰ ਵੀ ਅੱਗ ਲੱਗ ਗਈ ਹੈਗੀ ਆ। ਹਜੇ ਇਹਦੀ ਡਿਟੇਲ ਇਨਫੋਰਮੇਸ਼ਨ ਆ ਰਹੀ ਆ, ਪਰ ਇੱਕ ਬੰਦੇ ਨੇ ਹੀ ਆਪਣੇ ਹੀ 4 ਬੱਚੇ ਤੇ 4 ਹੋਰ ਰਿਸ਼ਤੇਦਾਰ, ਜਿਨ੍ਹਾਂ ਨੂੰ ਬਿਲਿੰਗਸ ਟਾਊਨ ਮੋਂਟਾਨਾ ਤੇ ਇੱਕ ਐਤਵਾਰ ਨੂੰ ਡਿਨਰ ਦੇ ਟਾਈਮ ਤੇ ਮਾਰ ਦਿੱਤਾ। ਜੀ, ਜਿਵੇਂ ਆਪਾਂ ਜਾਣਦੇ ਹਾਂ ਇਸ ਮੌਕੇ US ਅਤੇ ਕੈਨੇਡਾ ਦੇ ਵਿੱਚ ਟੈਰਿਫ ਵਾਰ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਫਰੈਜ਼ਨੋ ਦੇ ਜਿਹੜੇ ਗਰੋਵਰਸ ਆ ਉਹ ਹੁਣ ਮੰਗ ਕਰ ਰਹੇ ਆ ਵੀ ਜਿਹੜੀ USMCA ਆ, US ਮੈਕਸੀਕੋ ਕੈਨੇਡਾ ਦੀ ਜਿਹੜਾ ਟ੍ਰੇਡ ਸੰਧੀ ਰਹੀ ਆ, ਉਸ ਦੇ ਵਿੱਚ ਸਟੇਬਿਲਿਟੀ ਜਿਹੜੀ ਉਹ ਆਵੇ। $9 ਬਿਲੀਅਨ ਦੀ ਫਾਰਮ ਇਕੋਨਮੀ ਦੇ ਉੱਤੇ ਕਹਿੰਦੇ ਵੀ ਅਸਰ ਪਵੇਗਾ। ਸੋ ਬਿਜ਼ਨਸ ਜਰਨਲ ਦੇ ਦੁਆਰਾ ਹਰਜੋਤ ਸਿੰਘ ਜੀ ਇਹ ਜਿਹੜੀ ਰਿਪੋਰਟ ਆ ਉਹ ਛਾਪੀ ਗਈ ਆ। ਫਾਰਮਰਜ਼ ਐਗਰੀਕਲਚਰ ਬਿਜ਼ਨਸ ਦੇ ਨਾਲ ਜੁੜੇ ਹੋਏ ਇਲੈਕਟਡ ਅਧਿਕਾਰੀ ਫਰੈਜ਼ਨੋ ਕਾਉਂਟੀ ਫਾਰਮ ਬਿਊਰੋ ਦੇ ਵਿੱਚ ਪਿਛਲੇ ਹਫਤੇ ਜਿਹੜੇ ਉਹ ਮਿਲੇ ਸੀਗੇ, ਤੇ ਉਹਨਾਂ ਨੇ ਫ੍ਰੀ ਟ੍ਰੇਡ USMCA ਰਾਊਂਡ ਟੇਬਲ ਦੇ ਉੱਤੇ ਗੱਲਬਾਤ ਕੀਤੀ ਸੀ। ਉਹ ਤਾਂ ਇਹ ਹਫਤਾ ਪਹਿਲਾਂ ਇਹਨਾਂ ਦੀ ਮੁਲਾਕਾਤ ਹੋਈ ਸੀਗੀ, ਪਰ ਹੁਣ ਆਪਾਂ ਨੂੰ ਪਤਾ ਵੀ ਆਲਰੇਡੀ ਜਦ ਹੁਣ ਅਗਸਤ ਦੇ ਅਖੀਰ ਦੇ ਵਿੱਚ 25 ਤਰੀਕ ਨੂੰ ਆਪਾਂ ਗੱਲ ਕਰ ਰਹੇ ਹਾਂ, ਵੀਕਐਂਡ ਦੇ ਉੱਤੇ ਅਮਰੀਕਾ ਦੇ ਦੁਆਰਾ ਕੈਨੇਡਾ ਦੇ ਸਮਾਨ ਦੇ ਉੱਤੇ 50% ਟੈਰਿਫ ਲਾ ਦਿੱਤਾ ਗਿਆ, ਤੇ ਇਸੇ ਤਰੀਕੇ ਦੇ ਨਾਲ 8 ਸਤੰਬਰ ਤੋਂ ਕੈਨੇਡਾ ਦੇ ਦੁਆਰਾ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਸਮਾਨ ਦੇ ਉੱਤੇ ਟੈਰਿਫ ਲਾਇਆ ਜਿਹੜਾ ਉਹ ਜਾਣਾ ਆ। 2024 ਦੇ ਵਿੱਚ $9 ਬਿਲੀਅਨ ਫਰੈਜ਼ਨੋ ਕਾਉਂਟੀ ਨੇ ਪੋਸਟ ਕੀਤਾ ਰਿਕਾਰਡ ਫਾਰਮ ਪ੍ਰੋਡਕਸ਼ਨ ਜਿਹੜੀ ਉਹ ਹੋਈ ਹੈਗੀ ਆ, ਤੇ ਬਹੁਤ ਸਾਰਾ ਸਮਾਨ ਜਿਹੜਾ ਕਹਿੰਦੇ ਕੈਨੇਡਾ ਤੇ ਮੈਕਸੀਕੋ ਦੇ ਨਾਲ ਜੁੜਿਆ ਆ, ਤੇ ਇਹ ਪ੍ਰਾਈਸਿਸ ਦੇ ਉੱਤੇ ਸਿੱਧਾ ਇਫੈਕਟ ਕਰਦਾ ਆ। ਇੱਥੋਂ ਤੱਕ ਕਿ ਕੀ ਇਹਨਾਂ ਨੇ ਉਗਾਉਣਾ ਆ, ਪਲਾਂਟਿੰਗ ਡਿਸੀਜਨਸ ਦੇ ਉੱਤੇ ਵੀ ਅਸਰ ਜਿਹੜਾ ਇਸ ਤਰੀਕੇ ਦੇ ਨਾਲ ਪੈਂਦਾ ਆ। ਸੋ US ਕੈਨੇਡਾ ਦੀ ਗੱਲਬਾਤ ਕੋਲੈਪਸ ਹੋ ਚੁੱਕੀ ਆ, ਜਿੱਦਾਂ ਤੁਹਾਨੂੰ ਜਿਹੜਾ ਉਹ ਦੱਸਿਆ ਆ। USMCA ਉੱਦਾਂ ਐਕਟਿਵ ਰਹੇਗਾ, ਤੇ ਇਹਦੇ ਵਿੱਚ ਜਿਹੜੀ 16 ਸਾਲ ਦੀ ਜਿਹੜੀ ਐਕਸਟੈਂਸ਼ਨ ਰੱਖੀ ਗਈ ਸੀਗੀ ਉਹ ਹੁਣ ਨਹੀਂ ਜਿਹੜੀ ਹੋਈ ਹੈਗੀ 1 ਜੁਲਾਈ ਦੇ ਰਿਵਿਊ ਤੋਂ ਬਾਅਦ ਦੇ ਵਿੱਚ। ਸੋ ਸਟੀਲ ਐਗਰੀਕਲਚਰ ਇਕਵਿਪਮੈਂਟ ਜਿਹੜਾ ਕੈਨੇਡਾ ਤੋਂ ਆਉਂਦਾ ਆ ਉਹ ਹੁਣ ਮਹਿੰਗਾ ਹੋ ਸਕਦਾ ਆ, ਓਬਵੀਅਸਲੀ ਮਹਿੰਗਾ ਹੋਊਗਾ, ਟੈਰਿਫ ਜਿਹੜੇ ਉਹ ਲੱਗ ਜਾਣੇ ਆ। ਤੇ ਫਰੈਜ਼ਨੋ ਦੇ ਐਗ ਦੇ ਲੀਡਰ ਤੇ ਫਾਰਮਰਸ ਆ ਉਹ ਹੁਣ ਗੱਲ ਕਰ ਰਹੇ ਆ ਵੀ ਸਾਡੀ ਇਕੋਨਮੀ ਨੂੰ ਬਚਾਉਣ ਦੇ ਲਈ ਇਸ ਸਮਝੌਤੇ ਦੇ ਉੱਤੇ ਦੁਬਾਰਾ ਵਿਚਾਰ ਜਿਹੜੇ ਉਹ ਤੁਹਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਹੈਗੇ ਆ। ਸੋ ਇਹ ਤਾਂ ਫਰੈਜ਼ਨੋ ਕਾਉਂਟੀ ਦੇ ਜਿਹੜੇ ਦੂਸਰੇ ਪਾਸੇ ਬੀਫ ਪ੍ਰੋਡਿਊਸਰ ਹੈਗੇ ਆ, ਫਾਰਮਰਸ ਜਿਹੜੇ ਗਾਈਆਂ ਦਾ ਜਿਹੜਾ ਕਰਦੇ ਹੈਗੇ ਆ ਵਪਾਰ, ਤੇ ਉਹਨਾਂ ਦੀ ਵੀ ਜਿਹੜੀ ਸਿਚੁਏਸ਼ਨ ਆ ਕਾਫੀ ਵੈਡ ਆ। ਸਾਰੇ ਹੀ ਜਿਹੜੀਆਂ ਪ੍ਰੈਸ ਆਰਗੇਨਾਈਜੇਸ਼ਨਸ ਆ, AP, ABC ਨਿਊਜ਼, ਫੋਰਬਸ, USDA, ਇਹ ਸਾਰਾ ਕੁਝ ਬੜੇ ਹੁਣ ਰਿਪੋਰਟ ਕਰ ਰਹੇ ਆ ਵੀ ਟਰੰਪ ਹੁਣਾਂ ਨੇ 3 ਲੱਖ ਮੀਟ੍ਰਿਕ ਟਨ ਜਿਹੜੀ ਗਰਾਊਂਡ ਬੀਫ ਆ ਉਹ USA ਦੇ ਵਿੱਚ ਲਿਆਉਣ ਲਈ ਜਿਹੜੀ ਆ ਅਲਾਉ ਕਰ ਦਿੱਤਾ ਹੈਗਾ ਆ। ਸੋ 90 ਦਿਨ ਦਾ, ਸੋ ਜਿਹੜੇ ਫਾਰਮਰਸ ਆ ਉਹ ਕਹਿੰਦੇ ਇਹ ਤਾਂ ਡਰਾਮਾ ਆ 90 ਦਿਨਾਂ ਦਾ ਟਰੰਪ ਉਹਨਾਂ ਦਾ,
ਸੋ ਇਹਦੇ ਨਾਲ ਤਾਂ ਸਾਡਾ ਜਿਹੜਾ ਪੂਰੀ ਤਰ੍ਹਾਂ ਬੇੜਾ ਗਰਕ ਹੋ ਜਾਊਗਾ। ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਰਜਨਟੀਨਾ ਤੋਂ ਵੀ ਉਹ ਬੀਫ ਲੈ ਕੇ ਆਊਗੇ। ਹੁਣ 3 ਲੱਖ ਮੀਟ੍ਰਿਕ ਟਨ ਜਿਹੜੀ ਗਰਾਊਂਡ ਬੀਫ ਆ USA ਦੇ ਵਿੱਚ ਇਹਨਾਂ ਨੇ ਅਲਾਓ ਕੀਤੀ, ਤੇ ਉਹਦੇ ਤੇ ਕਿਸੇ ਤਰ੍ਹਾਂ ਦਾ ਟੈਰਿਫ ਵਗੈਰਾ ਕੁਛ ਨਹੀਂ ਲੱਗਣਾ ਹੈਗਾ। ਕਿਉਂਕਿ ਬੀਫ ਦੀਆਂ ਜਿਹੜੀਆਂ ਕੀਮਤਾਂ ਆ ਉਹ USA 'ਚ ਕਾਫੀ ਜ਼ਿਆਦਾ ਵਧੀਆਂ ਆ। ਕਹਿੰਦੇ ਵੀ ਐਵਰੇਜ $6.99 ਨੂੰ ਪਰ ਪਾਉਂਡ ਜਿਹੜੀ ਬੀਫ ਆ ਉਹਦਾ ਜਿਹੜਾ ਮੀਟ ਆ ਵਿਕਦਾ ਹੈਗਾ। ਸੋ 90 ਦਿਨਾਂ ਦੀ ਜਿਹੜੀ ਵਿੰਡੋ ਦਿੱਤੀ ਗਈ ਆ ਅਗਸਤ 21 2026 ਨੂੰ, ਜਿਹਦੇ ਵਿੱਚ 3 ਲੱਖ ਮੀਟ੍ਰਿਕ ਟਨ ਗਰਾਊਂਡ ਬੀਫ ਆਣੀ ਹੈਗੀ ਆ। ਇਹ ਕਹਿੰਦੇ ਵੀ ਆਊਟ ਆਫ ਕੋਟਾ ਟੈਰਿਫ ਆਣੀ ਆ। ਸੋ ਇਹਦੇ ਨਾਲ ਜਿਹੜੇ ਲੋਕਲ ਫਾਰਮਰਸ ਆ ਕੈਟਲ ਇੰਡਸਟਰੀ ਦੇ ਵਿੱਚ ਹੈਗੇ ਆ, ਉਹਨਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। ਪਰ ਅਰਜਨਟੀਨਾ ਵਰਗਾ ਮੁਲਕ ਜਿਹੜਾ ਉਹਨਾਂ ਦੀ ਇਕਨੋਮੀ ਵੀ ਬਹੁਤ ਬੈਡ ਆ, ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ। ਤੇ ਟਰੰਪ ਹੁਣੀ ਹਮੇਸ਼ਾ ਹੀ ਜਿਹੜੇ ਅਰਜਨਟੀਨਾ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਆ ਉਹਨਾਂ ਦੀ ਸਿਫਤ ਕਰਦੇ ਰਹਿੰਦੇ ਆ। ਸੋ ਮਚ ਫਾਰ ਅਮਰੀਕਾ ਫਸਟ। ਬਹੁਤ ਸਾਰੇ ਜਿਹੜੇ ਕ੍ਰਿਟਿਕ ਆ ਉਹ ਰਾਸ਼ਟਰਪਤੀ ਟਰੰਪ ਹੋਣਾ ਨੂੰ ਕਹਿ ਰਹੇ ਆ ਵੀ ਰੌਲਾ ਤੁਸੀਂ ਅਮਰੀਕਾ ਫਸਟ ਦਾ ਪਾਉਂਦੇ ਰਹੇ ਆ, ਤੇ ਅਮਰੀਕਾ ਦੇ ਹੀ ਉਤਪਾਦਕ ਕਹਿ ਸਕਦੇ ਆ ਇਹ ਬੀਫ ਪ੍ਰੋਡਿਊਸ ਕਰਨ ਵਾਲੇ, ਉਹਨਾਂ ਨੂੰ ਤੁਸੀਂ ਖੁੱਡੇ ਲਾਤਾ, ਕਿਉਂਕਿ ਫ੍ਰੀ ਸਸਤਾ ਨਾਟ ਫ੍ਰੀ ਦਾ ਸਸਤਾ ਮਾਲ ਜਿਹੜਾ ਉਹ ਲਿਆ ਕੇ ਇਹਨਾਂ ਦੇ ਸਿਰ ਦੇ ਉੱਤੇ ਬਿਠਾਤਾ, ਤੇ ਆਟੋਮੈਟਿਕਲੀ ਇੰਡਸਟਰੀ ਜਿਹੜੀ ਉਹ ਡੈਡ ਹੋ ਜਾਊਗੀ ਜਾਂ ਬਹੁਤ ਜ਼ਿਆਦਾ ਘਟ ਜਾਊਗੀ। ਇਹ ਚੀਜ਼ ਜਿਹੜੀ ਇਸ ਟਾਈਮ ਗੁੱਸੇ ਦਾ ਜਿਹੜਾ ਸਾਹਮਣਾ ਇਹਨਾਂ ਨੂੰ ਕਰਨਾ ਪਊਗਾ। ਇੱਕ ਨਵੀਂ ਜਿਹੜੀ ਰਿਪੋਰਟ ਹਰਜੋਤ ਸਿੰਘ ਜੀ ਇਹ ਵੀ ਆ ਰਹੀ ਆ, ਕਹਿੰਦੇ ਵੀ ਰਾਸ਼ਟਰਪਤੀ ਟਰੰਪ ਅਫੋਰਡੇਬਿਲਟੀ ਦੇ ਇਸ਼ੂ ਨੂੰ ਜਾਣਦੇ ਤਾਂ ਹੈਗੇ ਆ ਵੀ ਇਹ ਵੱਡੀ ਇੱਕ ਡੀਲ ਆ, ਪਰ ਟਰੰਪ ਹੁਣੀ ਬਾਹੜੀ ਉਸ ਦੀ ਕੇਅਰ ਜਿਹੜੀ ਉਹ ਨਹੀਂ ਕਰ ਰਹੇ ਹੈਗੇ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਪਹਿਲਾਂ ਵੀ ਟਰੰਪ ਹੁਣਾਂ ਦੇ ਆਪਣੇ ਬਿਆਨਾਂ ਦੇ ਅਨੁਸਾਰ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਨੂੰ ਕੋਈ ਬਾਹੜੀ ਕੇਅਰ ਇਸ ਬਾਬਤ ਨਹੀਂ ਹੈਗੀ। ਹੁਣ ਜਦੋਂ ਇੱਥੇ ਦਾ ਸਮਾਲ ਐਂਟਰਪ੍ਰੈਨਿਓਰ ਫਾਰਮਰ ਹਰ ਇੱਕ ਦੇ ਉੱਤੇ ਇਹ ਟੈਰਿਫ ਵਾਰਸ ਦੇ ਨਾਲ, ਟ੍ਰੇਡ ਵਾਰਸ ਦੇ ਨਾਲ ਰੌਲਾ ਪੈਣਾ ਆ ਜਾਂ ਅਸਰ ਪੈਣਾ ਆ, ਤਾਂ ਸਿਚੁਏਸ਼ਨ ਜਿਹੜੀ ਆ ਮਿਡ ਟਰਮਸ ਦੇ ਵਿੱਚ ਕਾਫੀ ਡਿਫਰੈਂਟ ਹੋ ਸਕਦੀ ਆ। ਉਧਰ ਅੱਜ ਰਾਸ਼ਟਰਪਤੀ ਜਿਹੜੇ ਟਰੰਪ ਆ ਉਹਨਾਂ ਦੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਨੇ ਕੈਨੇਡੀ ਸੈਂਟਰ ਨੂੰ ਇਹ ਧਮਕੀ ਦਿੱਤੀ ਆ, ਵਾਰਨਿੰਗ ਦਿੱਤੀ ਆ। ਕਹਿੰਦੇ ਵੀ ਜੇ ਜੱਜ ਨੇ ਬਲੌਕ ਕੀਤਾ ਟਰੰਪ ਦਾ ਨਾਂ ਰੈਨੋਵੇਸ਼ਨ ਤੇ ਸਾਈਨੇਜ ਦੇ ਉੱਤੇ ਲਿਖਣ ਤੋਂ, ਤਾਂ ਕੈਨੇਡੀ ਸੈਂਟਰ ਹੀ ਢਾਹ ਦੇਣਾ। ਇਹ ਕੈਨੇਡੀ ਸੈਂਟਰ ਕੁਡ ਫੇਸ ਡੈਮੋਲੀਸ਼ਨ, ਵੀ ਉਹਨਾਂ ਨੂੰ ਢਾਹ ਸਕਦੇ ਆ ਜੇ ਜੱਜ ਨੇ ਟਰੰਪ ਉਹਨਾਂ ਦਾ ਨਾਂ ਲਿਖਣ ਤੋਂ ਉਸ ਦੇ ਉੱਤੇ ਰੋਕਿਆ। ਹੁਣ ਇਹ ਤੋਂ ਵੱਡੀ ਜਿਹੜੀ ਆ ਕੀ ਹੋ ਸਕਦੀ ਆ ਫੇਸ਼ਿਸਟ ਜਿਹੜਾ ਉਹ ਕੰਮ ਆ, ਵੀ ਜੇ ਮੇਰਾ ਨਾਂ ਨਹੀਂ ਤਾਂ ਉਹ ਸੰਸਥਾ ਹੀ ਜਿਹੜੀ ਉਹ ਆਪਾਂ ਢਾਹ ਕੇ ਜਿਹੜੀ ਆ ਉਹ ਖਤਮ ਜਿਹੜੀ ਉਹ ਕਰ ਦੇਵਾਂਗੇ। ਇੱਕ ਕੋਰਟ ਫਾਈਲਿੰਗ ਦੇ ਵਿੱਚ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਲਾਇਰ ਆ ਉਹਨਾਂ ਨੇ ਜਿਹੜੇ ਜੌਨ ਐਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਆ ਉਹਦੇ ਬਾਬਤ ਜਿਹੜਾ ਆ ਉਹ ਲਿਖਿਆ। ਕਹਿੰਦੇ ਸਟਰਕਚਰਲੀ ਅਨਸਾਊਂਡ ਤੇ ਫੰਡਾਮੈਂਟਲੀ ਅਨਸੇਫ ਜਿਹੜਾ ਉਹ ਹੈਗਾ। ਸੋ ਹੁਣ ਇਸ ਐਂਗਲ ਦੇ ਨਾਲ ਜਿਹੜਾ ਉਹ ਕਹਿ ਰਹੇ ਹੈਗੇ ਆ। ਸੋ ਟਰੰਪ ਹੁਣੀ ਆਪਣਾ ਨਾਮ ਜਿਹੜਾ ਹਰ ਇੱਕ ਚੀਜ਼ ਦੇ ਉੱਤੇ ਚਮਕਾਉਣਾ ਚਾਹੁੰਦੇ ਆ, ਚਾਹੇ ਉਹ ਸਿੱਕਾ ਹੈ, ਚਾਹੇ ਉਹ ਨੋਟ ਆ, ਤੇ ਚਾਹੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਵੱਖ-ਵੱਖ ਮਹਿਕਮਿਆਂ ਦੇ ਬਾਹਰ ਵੱਡੀਆਂ ਜਿਹੜੀਆਂ ਆ ਉਹ ਲਾ ਰਹੇ ਆ। ਤੇ ਇਸ ਫਸਾਡ ਦੇ ਉੱਤੇ ਵੀ ਇਹਨਾਂ ਨੇ ਆਪਣਾ ਨਾਮ ਜਿਹੜਾ ਉਹ ਲਾ ਲਿਆ ਸੀ, ਜਿਹਦੇ ਉੱਤੇ ਇਹ ਕ੍ਰੈਡਿਟ ਕਰ ਰਹੇ ਸੀ ਰਿਸਟੋਰਡ ਐਂਡ ਰੈਨੋਵੇਟਡ ਬਾਈ ਪ੍ਰੈਜ਼ੀਡੈਂਟ ਟਰੰਪ। 29 ਮਈ ਨੂੰ ਇੱਕ ਜੱਜ ਨੇ, ਫੈਡਰਲ ਜੱਜ ਨੇ ਰੂਲ ਕੀਤਾ ਸੀਗਾ ਵੀ ਸਿਰਫ ਕਾਂਗਰਸ ਹੀ ਕੈਨੇਡੀ ਸੈਂਟਰ ਦੇ ਨਾਮ ਦੇ ਉੱਤੇ ਤਬਦੀਲੀ ਜਿਹੜੀ ਉਹ ਕਰ ਸਕਦੀ ਆ, ਤੇ ਉਹਨਾਂ ਨੇ ਟਰੰਪ ਦਾ ਨਾਮ ਜਿਹੜਾ ਹਟਾਉਣ ਨੂੰ ਜਿਹੜੀ ਆ ਉਹ ਹਰੀ ਝੰਡੀ ਦਿੱਤੀ ਸੀ। ਤੇ ਜਿਹੜਾ 2 ਸਾਲ ਇਹਨਾਂ ਨੇ ਬੰਦ ਰੱਖਣਾ ਸੀਗਾ ਕੈਨੇਡੀ ਸੈਂਟਰ ਨੂੰ, ਉਹ ਵੀ ਕਹਿੰਦੇ ਉਹਨਾਂ ਨੇ ਰੋਕ ਦਿੱਤਾ ਸੀਗਾ। ਸੋ ਹਾਲ ਦੀ ਘੜੀ ਜਿਹੜਾ ਪੈਲਟ ਪੈਨਲ ਆ ਉਹਨਾਂ ਨੇ ਇਸ ਬਾਬਤ ਕਿਸੇ ਤਰੀਕੇ ਦੀ ਇਮੀਡੀਏਟ ਸਟੇ ਦੇਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀ। ਹੁਣ ਮੰਡੇ ਨੂੰ ਕੀਤੀ ਗਈ ਫਾਈਲਿੰਗ ਦੇ ਵਿੱਚ ਟਰੰਪ ਹੁਣਾਂ ਦਾ ਜਿਹੜਾ ਰੈਟੋਰਿਕ ਆ ਉਹ ਫੇਰ ਤੇਜ਼ ਹੋਇਆ ਆ, ਤੇ ਜਿਹੜੀ ਪੋਟੈਂਸ਼ੀਅਲ ਡੈਮੋਲੇਸ਼ਨ ਕੈਨੇਡੀ ਸੈਂਟਰ ਨੂੰ ਢਾਉਣ ਦੀ ਜਿਹੜੀ ਗੱਲ ਆ ਉਸ ਨੂੰ ਤੇਜ਼ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਜਿਹੜਾ ਉਹ ਬਣਦਾ ਆ, ਪਰ ਟਰੰਪ ਹੁਣੀ ਇਹ ਚਾਹ ਰਹੇ ਆ ਵੀ ਹਰ ਜਗ੍ਹਾ ਤੇ ਉਹਨਾਂ ਦਾ ਨਾਮ ਜਿਹੜਾ ਉਹ ਲਿਸ਼ਕਦਾ ਰਵੇ। ਫ੍ਰਿਜ਼ਨੋ ਏਰੀਏ ਦਾ ਮੈਰਿਸ ਕਰੀ ਨਾਮ ਦੇ ਪਰਸਨ ਨੂੰ 3 ਸਾਲਾਂ ਦੀ ਸਜ਼ਾ ਹੋਈ ਆ, ਤੇ $1.5 ਮਿਲੀਅਨ ਦਾ ਉਹਨੇ ਕਹਿੰਦੇ ਵੀ ਫਾਲਸ ਫਿਊਲ ਟੈਕਸ ਰਿਫੰਡ ਜਿਹੜਾ ਆ ਫਾਈਲ ਕੀਤਾ ਸੀਗਾ। ਸੋ US ਡਿਪਾਰਟਮੈਂਟ ਆਫ ਜਸਟਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ IRS ਕ੍ਰਿਮੀਨਲ ਇਨਵੈਸਟੀਗੇਸ਼ਨ ਜੋ ਰਿਲੀਜ਼ ਹੋਈ ਸੀ ਫਰਵਰੀ 9 2026 ਚ, ਮੈਰਿਸ ਕਰੀ 35 ਸਾਲਾਂ ਦਾ, ਫ੍ਰਿਜ਼ਨੋ ਦਾ 3 ਸਾਲਾਂ ਦੀ ਉਹਨੂੰ ਫੈਡਰਲ ਪ੍ਰਿਜ਼ਨ ਸੁਣਾਈ ਗਈ ਹੈਗੀ ਆ।
ਕਹਿੰਦੇ ਵੀ 50 ਤੋਂ ਵੱਧ ਫਰੋਜੂਲੈਂਟ ਫਾਈਲਿੰਗ ਕੀਤੀ ਸੀ ਟੈਕਸ ਰਿਟਰਨ ਦੇ, ਜਿਹਦੇ ਵਿੱਚ $1.5 ਮਿਲੀਅਨ ਦਾ ਰਿਫੰਡ ਮਿਲਣਾ ਸੀ ਫਿਊਲ ਟੈਕਸ ਕ੍ਰੈਡਿਟ ਨੂੰ। ਸੋ ਇਹ ਬਿਜ਼ਨਸ ਰਨ ਕਰਦਾ ਸੀ ਜਿਹਦੇ ਵਿੱਚ ਫਿਊਲ ਟੈਕਸ ਕ੍ਰੈਡਿਟ ਮਿਲਦਾ ਆ। ਸੋ IRS ਕ੍ਰਿਮੀਨਲ ਇਨਵੈਸਟੀਗੇਸ਼ਨ ਟੀਮ ਤੇ ਟ੍ਰੇਜਰੀ ਡਿਪਾਰਟਮੈਂਟ ਦੀ ਜਨਰਲ ਫॉर ਟੈਕਸ ਐਡਮਿਨਿਸਟ੍ਰੇਸ਼ਨ ਤੇ US ਡਿਸਟ੍ਰਿਕਟ ਜੱਜ ਜੈਨੀਫਰ ਐਲ ਥਰਸਟਨ, ਉਹਨਾਂ ਨੇ ਸੈਂਟੈਂਸ ਸੁਣਾਈ ਹੈਗੀ ਆ। ਰਿਫੰਡੇਬਲ ਫਿਊਲ ਟੈਕਸ ਕ੍ਰੈਡਿਟ ਜਿਹੜੇ ਆ ਇਹ ਡਿਜ਼ਾਈਨ ਕੀਤੇ ਜਾਂਦੇ ਆ ਉਹਨਾਂ ਲੋਕਾਂ ਨੂੰ ਰੀਇੰਬਰਸ ਕਰਨ ਨੂੰ ਜਿਹੜੇ ਲੈਜੀਟੀਮੇਟ ਆਫ ਹਾਈਵੇ ਯੂਜ਼ਰਸ ਜਿੱਦਾਂ ਫਾਰਮਿੰਗ ਜਾਂ ਫਿਸ਼ਿੰਗ ਲਈ ਯੂਜ਼ ਕਰਦੇ ਆ। ਸੋ ਮੋਸਟਲੀ ਆਈ ਥਿੰਕ ਫਾਰਮਿੰਗ ਨਾਲ ਰਿਲੇਟਡ ਹੋਣਾ। ਸੋ ਇਹਨੂੰ ਜਦੋਂ ਕੋਈ ਅਬਿਊਜ਼ ਕਰਦਾ ਆ ਤੇ ਟੈਕਸ ਪੇਅਰ ਦਾ ਜਿਹੜਾ ਡਾਲਰ ਆ ਉਹੀ ਯੂਜ਼ ਹੁੰਦਾ ਹੈ, ਕਿਉਂਕਿ ਟੈਕਸ ਦੇ ਵਿੱਚੋਂ ਹੀ ਜਿਹੜੇ ਉਹਨਾਂ ਨੂੰ ਕ੍ਰੈਡਿਟ ਦਿੱਤੇ ਜਾਂਦੇ ਹੈਗੇ ਆ। ਸੋ ਇਹ ਸੈਂਟਰਲ ਵੈਲੀ ਐਗਰੀਕਲਚਰ ਤੇ ਟਰੱਕਿੰਗ ਨਾਲ ਰਿਲੇਟਡ ਜਿਹੜਾ ਬਿਜ਼ਨਸ ਸੀ ਜੋ ਇਹ ਯੂਜ਼ ਕਰ ਰਹੇ ਸੀਗੇ, ਜਿਨ੍ਹਾਂ ਨੂੰ ਹੁਣ ਇੰਨੀ ਸਜ਼ਾ ਸੁਣਾਈ ਗਈ ਹੈਗੀ ਆ। ਫੈਡਰਲ ਅਥਾਰਟੀਜ਼ ਨੇ ਕਿਹਾ ਵੀ ਫਿਊਲ ਜਿਹੜਾ ਕ੍ਰੈਡਿਟ ਫਰਾਡ ਆ ਤੇ ਜਿਹੜੀਆਂ ਰਿਫੰਡ ਸਕੀਮਸ ਆ ਇਹਦੇ ਤੇ ਅਸੀਂ ਪੂਰੀ ਅੱਖ ਰੱਖ ਰਹੇ ਹਾਂ। IRS, CITIG, TA ਤੇ US ਅਟਾਰਨੀ ਦਾ ਆਫਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਉਹ ਇਸ ਨੂੰ ਪੂਰਾ ਜਿਹੜਾ ਰਨ ਕਰ ਰਿਹਾ ਹੈਗਾ। ਸੈਂਟਰਲ ਵੈਲੀ ਦੇ ਜਿਹੜੇ ਬਿਜ਼ਨੈਸਸ ਆ ਜਿਹੜੇ ਲੈਜੀਟੀਮੇਟਲੀ ਕਲੇਮ ਕਰਦੇ ਆ ਹਾਈਵੇ ਫਿਊਲ ਕ੍ਰੈਡਿਟਸ ਨੂੰ, ਸੋ ਕਹਿੰਦੇ ਵੀ ਉਹ ਐਕਸਪੈਕਟ ਕਰਨ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਤੇ ਜਿਹੜੇ ਲੋਕ ਪ੍ਰਪੇਅਰ ਕਰਦੇ ਆ ਇਹ ਟੈਕਸ ਜਾਂ ਹੋਰ ਉਹਨਾਂ ਨੂੰ ਵੀ ਪੂਰੇ ਜਿਹੜੇ ਡਾਕੂਮੈਂਟਸ ਆ ਉਹ ਆਪਣੇ ਕੋਲ ਰੱਖਣੇ ਚਾਹੀਦੇ ਹੈਗੇ ਜੀ। ਸਿੰਮੀ ਵੈਲੀ ਦਾ ਇੱਕ ਬੰਦਾ ਉਸ ਨੂੰ $1 ਲੱਖ ਦੇ ਐਲਡਰ ਫਰਾਡ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਆ। ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਗਿਆ, ਉਸਨੇ ਨਾਟ ਗਿਲਟੀ ਜਿਹੜਾ ਪਲੀ ਕੀਤਾ ਆ। ਕਹਿੰਦੇ ਵੀ 99 ਸਾਲਾਂ ਦੇ ਇੱਕ ਬੰਦੇ ਨੂੰ ਇਹਨਾਂ ਨੇ ਟਾਰਗੇਟ ਕੀਤਾ ਸੀ। ਵਿਲੀਅਮ ਬੋਆ ਖੋਆ 26 ਸਾਲਾਂ ਦਾ, ਸਿੰਮੀ ਵੈਲੀ ਦਾ। ਇਹਨੇ ਥਾਊਜ਼ੈਂਡ ਓਕਸ ਦੇ ਇੱਕ ਰੈਜ਼ੀਡੈਂਟ ਜਿਨ੍ਹਾਂ ਦੀ ਉਮਰ 89 ਈਅਰ ਸੀ, ਉਸ ਨੂੰ ਪਹਿਲਾਂ ਮਿੱਤਰ ਜਿਹੜਾ ਉਹ ਬਣਾਇਆ ਤੇ ਟੈਕਨੋਲੋਜੀ ਹੈਲਪ ਦੇ ਨਾਂ ਦੇ ਹੇਠਾਂ ਉਹਦੇ ਫੋਨ ਤੇ ਉਹਦੇ ਫਾਈਨੈਂਸ਼ੀਅਲ ਇਨਫੋਰਮੇਸ਼ਨ ਤੱਕ ਨਜ਼ਰ ਜਿਹੜੀ ਉਹ ਲਾਈ ਤੇ 80 ਟ੍ਰਾਂਜੈਕਸ਼ਨਾਂ ਜਿਹੜੀਆਂ ਇਸ ਵਿਲੀਅਮ ਬੋਆ ਨਾਂ ਦੇ ਇਨਸਾਨ ਨੇ ਜਿਹੜੀਆਂ ਉਹ ਕੀਤੀਆਂ ਤੇ ਬਹੁਤ ਸਾਰੇ ਜਿਹੜੇ ਫੰਡ ਆ ਉਸਨੇ ਕ੍ਰਿਪਟੋ ਕਰੰਸੀ ਅਕਾਊਂਟ ਜਿਹਨੂੰ ਉਹ ਆਪ ਕੰਟਰੋਲ ਕਰਦਾ ਸੀ ਉਹਦੇ ਵਿੱਚ ਟ੍ਰਾਂਸਫਰ ਕਰ ਲਏ, ਜਿਸ ਦੇ ਨਾਲ ਇਹ ਤਕਰੀਬਨ 90 ਸਾਲ ਦੇ ਇਸ ਬਜ਼ੁਰਗ ਨੂੰ $1 ਲੱਖ ਦਾ ਇਹ ਚੂਨਾ ਜਿਹੜਾ ਉਹ ਲਾ ਗਿਆ। ਸੋ ਇਹ ਕਹਿੰਦੇ ਵੀ ਟੈਕ ਹੈਲਪ ਦੇ ਨਾਂ ਦੇ ਉੱਤੇ ਬਜ਼ੁਰਗਾਂ ਦੀ ਇਸ ਤਰੀਕੇ ਦੇ ਨਾਲ ਧੋਖਾਧੜੀ ਤੇ ਸਕੈਮ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਟੈਕ ਹੈਲਪ ਦੇ ਨਾਂ ਦੇ ਉੱਤੇ ਤੁਹਾਡੇ ਕੋਲ ਪਿਨ ਨੰਬਰ, ਅਕਾਊਂਟ ਦਾ ਐਕਸੈਸ ਆ ਉਹ ਲੈ ਲੈਂਦੇ ਆ, ਫਿਰ ਤੁਹਾਡੇ ਜਿਹੜੀ ਰੀਅਲ ਮਨੀ ਆ, ਕੈਸ਼ ਮਨੀ ਆ, ਉਹ ਆਪਣੇ ਕ੍ਰਿਪਟੋ ਅਕਾਊਂਟ ਦੇ ਵਿੱਚ, ਕ੍ਰਿਪਟੋ ਵਾਲਟ 'ਚ ਪਾ ਲੈਂਦੇ ਆ, ਜਿਹਨੂੰ ਕਿ ਬਾਅਦ ਦੇ ਵਿੱਚ ਸਰਕਾਰ ਦੇ ਦੁਆਰਾ ਵੀ ਲੈ ਕੇ ਆਉਣਾ ਕਾਫੀ ਕੰਮ ਔਖਾ ਜਿਹੜਾ ਉਹ ਬਣ ਜਾਂਦਾ ਆ। 18 ਅਗਸਤ ਨੂੰ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। $50,000 ਦੀ ਬੇਲ ਦੇ ਕੇ ਉਹ ਹੁਣ ਉਦਾਂ ਬਾਹਰ ਆ ਤੇ ਇਹਨੇ ਨਾਟ ਗਿਲਟੀ ਜਿਹੜਾ ਉਹ ਪਲੀ ਕਰ ਲਿਆ ਸੀ। ਵੈਂਚੂਰਾ ਕਾਉਂਟੀ ਦੇ ਵਿੱਚ ਜਿਹੜੀਆਂ ਲੋਕਲ ਅਥਾਰਟੀਜ਼ ਆ, ਲਾ ਮੇਕਰਸ ਆ, ਉਹ ਇਹ ਜਿਹੜਾ ਉਹ ਦੱਸ ਰਹੇ ਆ ਵੀ ਇਦਾਂ ਦੀਆਂ ਬਹੁਤ ਸਾਰੀਆਂ ਫਰਾਡ ਦੀਆਂ ਸਕੀਮਾਂ ਚੱਲ ਰਹੀਆਂ ਨੇ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਨਿਸ਼ਾਨਾ ਜਿਹੜਾ ਉਹ ਬਣਾਉਂਦੇ ਨੇ। ਫਾਈਨੈਂਸ਼ੀਅਲ ਐਲਡਰ ਅਬਿਊਜ਼ ਨੂੰ ਟੈਕਲ ਕਰਨ ਦੇ ਲਈ ਉਹਨਾਂ ਨੇ ਫੈਡਰਲ ਪਾਰਟਨਰਸ ਦੇ ਨਾਲ ਟੀਮ ਦੇ ਵਿੱਚ ਵੀ ਜਿਹੜੇ ਉਹ ਜੁੜੇ ਹੈਗੇ ਆ। ਆਪਣੀ ਵੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਉਹ ਬਜ਼ੁਰਗ ਨੇ, ਮਲਟੀ ਜਨਰੇਸ਼ਨਲ ਹਾਊਸ ਹੋਲਡਸ ਨੇ, ਸੀਨੀਅਰ ਕਮਿਊਨਿਟੀਜ਼ ਦੇ ਵਿੱਚ ਜਿਹੜੇ ਉਹ ਰਹਿੰਦੇ ਹੋਣਗੇ ਤੇ ਕਹਿੰਦੇ ਵੀ ਮੇਕ ਸ਼ੋਰ ਕਰੋ ਜੇ ਤੁਹਾਡੇ ਕੋਲ ਵੀ ਕੋਈ ਇਦਾਂ ਟੈਕ ਹੈਲਪ ਦੇ ਨਾਂ ਦੇ ਉੱਤੇ ਤੁਹਾਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਆਪੋ ਆਪਣੀ ਕਾਉਂਟੀ ਦੇ ਜਾਂ ਲੋਕਲ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਜਿਹੜੀ ਅਜਿਹੇ ਲੋਕਾਂ ਦੀ ਇਤਲਾਹ ਜਿਹੜੀ ਉਹ ਕਰੋ। ਤੇ 26 ਸਾਲਾਂ ਦਾ ਇੱਕ ਨੌਜਵਾਨ 90 ਸਾਲਾਂ ਦੇ ਬਜ਼ੁਰਗ ਨੂੰ $1 ਲੱਖ ਦਾ ਚੂਨਾ ਲਾ ਕੇ ਹੋ ਗਿਆ। USA ਦੀ ਕੈਪੀਟਲ ਦੇ ਲਾਗੇ ਇੱਕ ਕੈਲੀਫੋਰਨੀਆ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ, ਜਿਹਦੇ ਕੋਲੋਂ ਗਿਲੋਟੀਨ ਜਿਹੜੀ ਆ ਉਹ ਫੜੀ ਗਈ ਆ। ਇੱਕ ਟਰੱਕ ਜਿਹੜਾ ਇਲੀਗਲੀ ਪਿਕਅਪ ਉਸਨੇ ਜਿਹੜਾ ਪਾਰ ਕੀਤਾ ਹੋਇਆ ਸੀ ਸੁਪਰੀਮ ਕੋਰਟ ਦੇ ਲਾਗੇ। ਕਹਿੰਦੇ 3 ਵਜੇ ਦੇ ਕਰੀਬ ਅੱਜ ਸ਼ਾਮੀ US ਦੀ ਜਿਹੜੀ ਕੈਪੀਟਲ ਪੁਲਿਸ ਆ ਉਹਨਾਂ ਨੇ ਸਪੌਟ ਕੀਤਾ ਵੀ ਇੱਕ ਇਲੀਗਲੀ ਪਾਰਕ ਪਿਕਅਪ ਆ 100 ਬਲਾਕ ਆਫ ਈਸਟ ਕੈਪੀਟਲ ਸਟਰੀਟ, ਜਿਹੜੀ ਕਿ US ਦੀ ਸੁਪਰੀਮ ਕੋਰਟ ਦੇ ਲਾਗੇ ਆ। ਤੇ ਟਰੱਕ ਦੇ ਬੈੱਡ ਦੇ ਵਿੱਚ ਆਫੀਸਰਸ ਨੇ ਦੇਖਿਆ ਵੀ ਇਹ ਜੋ ਗਿਲਟਨ ਸੀ ਤੇ ਜਿਹੜਾ ਡਰਾਈਵਰ ਆ ਉਸ ਦਾ ਨਾਂ ਜਿਹੜਾ ਆ ਉਹਨਾਂ ਨੇ ਫਿਲਾਨ ਟੈਮ ਡੂਇਲੀ, ਜੋ ਹੁਲੀਅਨ ਕੈਲੀਫੋਰਨੀਆ ਦਾ ਰਹਿਣ ਵਾਲਾ 35 ਸਾਲਾਂ ਦਾ,
ਸੋ ਕੈਲੀਫੋਰਨੀਆ ਤੋਂ ਡਰਾਈਵ ਕਰਕੇ ਉਹ ਉੱਥੇ ਗਿਆ। ਸੋ ਇਹ ਜਿਹੜੀ ਡਿਵਾਈਸ ਆ ਕਹਿੰਦੇ ਵੀ ਇਹ ਸੁਪਰੀਮ ਕੋਰਟ ਦੇ ਫੁੱਟ ਸਟੈਪਸ 'ਚ ਉਹਦੇ ਲਾਗੇ ਪਾਈ ਗਈ ਪਿਕਅਪ ਦੇ ਵਿੱਚ, ਤੇ ਇਹ ਬੜਾ ਸਿਕਿਉਰਿਟੀ ਸੈਂਸਿਟਿਵ ਏਰੀਆ ਹੈਗਾ ਆ। ਸੋ ਇੱਥੇ ਲਿਜਾਈ ਨਹੀਂ ਜਾ ਸਕਦੀ ਹੈਗੀ। ਸੋ ਪੁਲਿਸ ਨੇ ਇਹ ਕਿਹਾ ਵੀ ਸਸਪੈਕਟ ਦੀ ਬੈਕਗਰਾਉਂਡ ਚੈੱਕ ਕੀਤੀ ਜਾ ਰਹੀ ਆ, ਤੇ ਉਹਨੂੰ ਚਾਰਜ ਵੀ ਕਰ ਦਿੱਤਾ ਗਿਆ ਹੈਗਾ ਵੀ ਡੇਂਜਰਸ ਵੈਪਨ ਨੂੰ ਕੈਰੀ ਕਰ ਰਿਹਾ ਸੀ। ਤੇ ਉਹਦਾ ਜਿਹੜਾ ਮੋਟਿਵ ਆ ਹਜੇ ਇਹ ਨਹੀਂ ਪਤਾ ਵੀ ਕੀ ਸੀਗਾ। ਸੁਪਰੀਮ ਕੋਰਟ ਨੇ ਸਿਕਿਉਰਿਟੀ ਆਪਣੀ ਇਨਕਰੀਜ਼ ਕਰ ਦਿੱਤੀ ਸੀ ਸੰਨ 2022 ਦੇ ਵਿੱਚ, ਜਦੋਂ ਇੱਕ ਕੈਲੀਫੋਰਨੀਆ ਦੇ ਬੰਦੇ ਨੇ ਉਸ ਟਾਈਮ ਜਿਹੜੇ ਜਸਟਿਸ ਕੈਬਨਾ ਹੈਗੇ ਆ, ਬ੍ਰੈਟ ਕੈਬਨਾ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ, ਅਟੈਂਪਟ ਕੀਤੀ ਸੀਗੀ। ਤੇ ਉਸ ਤੋਂ ਬਾਅਦ ਜੋ US ਦੀ ਸੁਪਰੀਮ ਕੋਰਟ ਆ ਉਹਦੇ ਆਲੇ ਦੁਆਲੇ ਕਾਫੀ ਜ਼ਿਆਦਾ ਜਿਹੜੀ ਆ ਸਿਕਿਉਰਿਟੀ ਵਧਾ ਦਿੱਤੀ ਗਈ ਸੀ। ਜੀ 49ers ਦੇ ਜਿਹੜੇ ਓਨਰ ਜੈਡ ਯਾਰਕ ਉਹਨਾਂ ਨੇ ਇੱਕ ਅੰਡਰ ਕਵਰ ਪ੍ਰੋਸਟੀਟਿਊਸ਼ਨ ਦੀ ਐਡ ਨੂੰ ਰਿਪਲਾਈ ਕੀਤਾ ਸੀ ਓਹਾਇਓ ਦੇ ਵਿੱਚ, ਤੇ ਹੁਣ ਨੋ ਕੰਟੈਸਟ ਪਲੀ ਜਿਹੜਾ ਉਹ ਕੀਤਾ ਹੈਗਾ ਆ। ਇਨਸੀਡੈਂਟ ਰਿਪੋਰਟ ਇਹ ਦੱਸਦੀ ਆ ਵੀ ਜਿਹੜਾ ਜੈਡ ਯਾਰਕ ਆ, ਇਸਨੇ ਜੋ ਨਾ ਆਪਣਾ ਅੰਡਰ ਕਵਰ ਐਡ ਨੂੰ ਰਿਸਪੌਂਡ ਕਰਨ ਦੇ ਲਈ ਜਿਹੜਾ ਉਹ ਵਰਤਿਆ। ਸੋ ਇਹਨਾਂ ਨੇ ਅੰਡਰ ਕਵਰ ਵਾਲਿਆਂ ਨੇ ਇੱਕ ਨਕਲੀ ਪ੍ਰੋਸਟੀਟਿਊਸ਼ਨ ਵੈਬਸਾਈਟ ਬਣਾਈ ਸੀ, ਉੱਥੋਂ ਇਦਾਂ ਦੇ ਲੋਕਾਂ ਨੂੰ ਫੜਨ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀ, ਜਿਹਦੇ ਵਿੱਚ 49ers ਦਾ ਜਿਹੜਾ ਪ੍ਰਿੰਸੀਪਲ ਓਨਰ ਯਾਰਕ ਜਿਹੜਾ ਆ ਉਹ ਜਿਹੜਾ ਉਹ ਫਸਿਆ ਹੈਗਾ ਆ। NFL ਦੀ ਪਰਸਨਲ ਕੰਡਕਟ ਪਾਲਿਸੀ ਕਹਿੰਦੇ ਓਨਰਸ ਦੇ ਉੱਤੇ ਵੀ ਅਪਲਾਈ ਹੁੰਦੀ ਆ, ਪਲੇਅਰਸ ਤੇ ਸਟਾਫ ਦੇ ਨਾਲ ਵੀ। ਲੀਗ ਨੇ ਡਿਸਪਲਿਨ ਕੀਤਾ ਆ ਜਿਹੜਾ ਓਨਰਸ ਦੇ ਲਈ। ਕਹਿੰਦੇ ਵੀ ਉੱਦਾਂ ਰੋਬਰਟ ਕਰਾਫਟ ਉਹਦੇ ਉੱਤੇ ਚਾਰजेस ਡ੍ਰੌਪ ਕਰ ਦਿੱਤੇ ਗਏ ਸੀ, ਉਹਦੇ ਉੱਤੇ ਐਕਸ਼ਨ ਨਹੀਂ ਸੀ ਲਿਆ। ਪਹਿਲਾਂ ਇੱਕ ਹੋਰ ਜਿਹੜਾ ਫਾਈਨ ਆ ਜਿਮ ਇਟਸੇ 2014 ਦੇ ਵਿੱਚ ਉਹ ਕੀਤਾ ਜਿਹੜਾ ਹੋ ਗਿਆ ਸੀਗਾ। ਸੋ ਨੋ ਕੰਟੈਸਟ ਪਲੀ ਕੀਤਾ ਆ ਮਿਸਡਿਮੀਨਰ ਡਿਸਆਰਡਰਲੀ ਕੰਡਕਟ ਨੂੰ ਜਿਹੜਾ ਉਹ ਲੈ ਕੇ। ਹੁਣ ਤੋਂ ਕੁਝ ਵੀਕਸ ਦੇ ਵਿੱਚ NFL ਦਾ ਸੀਜ਼ਨ ਸ਼ੁਰੂ ਜਿਹੜਾ ਉਹ ਹੋਣ ਵਾਲਾ ਆ, ਤੇ ਇਹ ਅਰੈਸਟ ਕਹਿੰਦੇ ਵੀ ਤੇ ਨੋ ਕੰਟੈਸਟ ਪਲੀ ਉਸ ਤੋਂ ਬਿਲਕੁਲ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ। ਪਰ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਇੱਕ ਚੀਜ਼ ਕਲੀਅਰ ਆ, ਕਿਉਂਕਿ ਓਨਰ ਦੇ ਉੱਤੇ ਇਹ ਚੀਜ਼ ਵਾਪਰੀ ਆ, ਵੱਡੇ ਇਹ ਲੋਕ ਨੇ, NFL ਨੇ ਵੀ ਇੱਕ ਹਿਸਾਬ ਦੇ ਨਾਲ ਬੜਾ ਕੋਈ ਐਕਸ਼ਨ ਲੈਣ ਦੀ ਜਿਹੜੀ ਗੱਲ ਆ ਉਹ ਨਹੀਂ ਸਮਝੀ ਹੈਗੀ, ਤੇ ਕਿਸੇ ਤਰੀਕੇ ਦਾ ਕੋਈ ਖਾਸ ਫਾਰਮਲ ਡਿਸਪਲਿਨ ਰਿਐਕਸ਼ਨ ਦਾ ਇਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਵੇਗਾ। 2 ਏਰੀਏ ਦੇ ਲੋਕਾਂ ਨੂੰ ਚਾਰਜ ਕੀਤਾ ਗਿਆ ਹੈ ਜਿਨ੍ਹਾਂ ਨੇ $1,40,000 ਦਾ ਕਾਪਰ ਆ ਉਹ ਚੋਰੀ ਕੀਤਾ ਆ। ਪਿਛਲੇ ਕੁਝ ਸਮੇਂ ਤੋਂ ਜਿਹੜੇ ਚੋਰ ਆ ਇਹ ਪੂਰੇ ਹੀ ਅਮਰੀਕਾ ਦੇ ਵਿੱਚ ਜਿਹੜੇ ਕਾਪਰ ਆ ਚੋਰੀ ਕਰਦੇ, ਕਦੇ ਟੈਲੀਫੋਨ ਦੀਆਂ ਵਾਇਰਾਂ ਜਿਹੜੀਆਂ ਦੱਬੀਆਂ ਹੁੰਦੀਆਂ, ਕਦੇ ਰੇਡੀਓ ਦੀਆਂ, ਤੇ ਜਾਂ ਹੋਰ ਜਿੱਥੇ ਵੀ ਕਿਤੇ ਕੰਸਟਰਕਸ਼ਨ ਹੁੰਦੀ ਹੈਗੀ ਆ। ਸੋ ਇਨਵੈਸਟੀਗੇਟਰਸ ਨੇ ਇਹ ਕਿਹਾ ਵੀ ਏਬਲ ਗੋਮੇਜ਼ ਮਰੀਨੋ 41 ਸਾਲਾਂ ਦਾ ਵਡੇਰੇ ਦਾ, ਤੇ ਫਰੇ ਬਾਰਬੋਸਾ ਵਿਲੇਨੋਵਾ 24 ਇਹ ਸੈਨੋਜ਼ੇ ਦਾ। ਇਹਨਾਂ ਨੇ ਕਹਿੰਦੇ ਜੁਲਾਈ ਤੇ ਅਗਸਤ ਮਹੀਨੇ ਦੇ ਵਿੱਚ ਸਨੋਮਾ ਤੇ ਨੈਪਾ ਕਾਉਂਟੀਜ਼ ਦੇ ਵਿੱਚ ਇਹ ਜਿਹੜਾ ਕਾਪਰ ਆ ਚੋਰੀ ਕੀਤਾ ਹੈਗਾ, ਜੋ ਕਿ $1,40,000 ਦੇ ਕਰੀਬ ਉਹਦੀ ਕੀਮਤ ਬਣਦੀ ਹੈਗੀ ਆ। ਸੋ ਕੰਸਟਰਕਸ਼ਨ ਟਾਈਮਲਾਈਨ, ਜਦੋਂ ਕੰਸਟਰਕਸ਼ਨ ਤੇ ਯੂਜ਼ ਹੁੰਦਾ, ਜਿੱਥੇ ਘਰ ਵੀ ਬਣਦੇ ਆ, ਕਾਪਰ ਦੀਆਂ ਪਾਈਪਸ ਹੁੰਦੀਆਂ ਹੈਗੀਆਂ, ਸੋ ਉਹਦੇ ਨਾਲ ਕਹਿੰਦੇ ਬਿਜ਼ਨਸ ਜਦੋਂ ਕੰਮ ਕਰਦੇ ਉਹ ਡਿਲੇ ਵੀ ਹੁੰਦੇ, ਇੰਸ਼ੋਰੈਂਸ ਕੰਪਨੀਆਂ ਦੇ ਵੀ ਕਲੇਮ ਹੁੰਦੇ ਆ। ਸੋ ਇਹਦੇ ਨਾਲ ਓਵਰਆਲ ਜਿਹੜਾ ਆ ਮੁਲਕ ਨੂੰ ਬਹੁਤ ਘਾਟਾ ਜਿਹੜਾ ਪੈਂਦਾ ਹੈਗਾ। ਪ੍ਰੋਸੀਕਿਊਟਰਸ ਨੇ ਜਿਹੜਾ ਫਾਈਲ ਵੀ ਕਰ ਦਿੱਤਾ ਕੇਸ ਉਹਨਾਂ ਦੇ ਅਗੇਂਸਟ ਕਨਸਪੀਰੇਸੀ, ਗ੍ਰੈਂਡ ਥੈਫਟ, ਬਰਗਲਰੀ ਨੈਪਾ ਕਾਉਂਟੀ ਦੀ ਸੁਪੀਰੀਅਰ ਕੋਰਟ ਦੇ ਵਿੱਚ। ਸੋ ਸਨੋਮਾ ਤੇ ਨੈਪਾ ਕਾਉਂਟੀਜ਼ ਦੇ ਵਿੱਚ ਜਿਹੜੇ ਕੰਸਟਰਕਸ਼ਨ ਸਾਈਟਸ ਆ, ਉਹਨਾਂ ਨੂੰ ਕਿਹਾ ਗਿਆ ਵੀ ਆਪਣੀ ਸਿਕਿਉਰਿਟੀ ਵਗੈਰਾ ਦਾ ਪ੍ਰਬੰਧ ਰੱਖੋ। ਸੋ ਇਹ ਜਿਹੜੇ ਲੋਕ ਆ ਇਹ ਜਦੋਂ ਉਹਨਾਂ ਨੂੰ ਮੌਕਾ ਲੱਗਦਾ ਉਹ ਕਾਪਰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆ, ਖਾਸ ਕਰਕੇ ਜਿੱਥੇ ਕੰਸਟਰਕਸ਼ਨ ਹੁੰਦੀ ਆ ਜਾਂ ਜਿੱਥੇ ਵੀ ਕੋਈ ਟੈਲੀਕਮਿਊਨੀਕੇਸ਼ਨ ਨਾਲ ਰਿਲੇਟਡ ਜਿਹੜਾ ਕੋਈ ਵੀ ਆਫਿਸ ਆ ਜਾਂ ਉਹਨਾਂ ਦੀਆਂ ਲਾਈਨਸ ਵਗੈਰਾ ਜਿੱਥੇ ਦਬੀਆਂ ਹੋਈਆਂ ਹੈਗੀਆਂ। ਜੀ ਓਕਲੈਂਡ ਦੇ ਵਿੱਚ ਇੱਕ ਬੰਦੇ ਨੇ ਸਟੈਬਿੰਗ ਸਪਰੀ ਕੀਤੀ, ਜਿਸ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਤੇ 4 ਜਾਣੇ ਹੋਰ ਜ਼ਖਮੀ ਹੋਏ। 30 ਮਿੰਟ ਕਹਿੰਦੇ ਵੀ ਇਹ ਤੇਜ਼ ਜਿਹੜੇ ਹਥਿਆਰ ਦੇ ਨਾਲ, ਚਾਕੂ ਦੇ ਨਾਲ ਉਹ ਇੱਕ ਹਿਸਾਬ ਦੇ ਨਾਲ ਹਮਲਾ ਕਰਦਾ ਰਿਹਾ। ਕਹਿੰਦੇ ਵੀ 4 ਈਸਟ ਓਕਲੈਂਡ ਦੀਆਂ ਲੋਕੇਸ਼ਨਸ ਦੇ ਉੱਤੇ
ਬੀਤੇ ਜਿਹੜੇ ਸੋਮਵਾਰ ਨੂੰ 24 ਤਰੀਕ ਨੂੰ ਕੱਲ ਹੀ ਇਸ ਬੰਦੇ ਦੇ ਦੁਆਰਾ ਇਸ ਤਰੀਕੇ ਦਾ ਅਟੈਕ ਕੀਤਾ ਗਿਆ। ਫੇਟਲ ਅਟੈਕ ਕਹਿੰਦੇ ਸੀਜ਼ਰ ਸ਼ਾਵੇਜ਼ ਪਾਰਕ ਜਿਹੜਾ 38th ਐਵੀਨਿਊ ਦੇ ਉੱਤੇ ਆ, ਉੱਥੇ ਜਿਹੜਾ ਉਹ ਵਾਪਰਿਆ। ਕਹਿੰਦੇ ਵੀ ਰੈਂਡਮ ਅਟੈਕ ਸੀਗਾ ਪਬਲਿਕ ਸਪੇਸਿਸ ਦੇ ਵਿੱਚ, ਪਾਰਕਸ ਦੇ ਵਿੱਚ, ਟ੍ਰਾਂਜ਼ਿਟ ਨੋਡਸ ਤੇ ਬਿਜ਼ੀ ਕੋਰੀਡੋਰਸ ਨੂੰ ਜਿਹੜਾ ਉਹ ਲੈ ਕੇ। ਅੱਜ 25 ਅਗਸਤ ਨੂੰ ਪੁਲਿਸ ਨੇ ਅਜੇ ਤੱਕ ਇਸ ਸਸਪੈਕਟ ਦਾ ਨਾਮ ਤਾਂ ਜਿਹੜਾ ਉਹ ਨਹੀਂ ਦੱਸਿਆ, ਤੇ ਓਕਲੈਂਡ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਇੱਕ ਜਿਹੜਾ ਸਰਵਾਈਵਿੰਗ ਵਿਕਟਮ ਆ, ਜਿਹੜੇ 4 ਜਣੇ ਜ਼ਖਮੀ ਹੋਏ ਆ, ਉਹਨਾਂ ਦੇ ਵਿੱਚੋਂ ਇੱਕ ਕ੍ਰਿਟੀਕਲ ਕੰਡੀਸ਼ਨਸ ਤੇ 3 ਸਟੇਬਲ ਕੰਡੀਸ਼ਨ ਦੇ ਵਿੱਚ ਦੱਸੇ ਜਿਹੜੇ ਉਹ ਗਏ ਆ। ਕੱਲ ਇਹਨਾਂ ਨੇ 2 ਕ੍ਰਿਟੀਕਲ ਤੇ 2 ਸਟੇਬਲ ਕੰਡੀਸ਼ਨ ਦੇ ਵਿੱਚ ਦੱਸੇ ਸੀਗੇ। ਸੋ ਪਬਲਿਕ ਡਿਬੇਟ ਕਹਿੰਦੇ ਵੀ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ, ਇਸ ਸਟੈਬਿੰਗ ਸਪਰੀ ਦੇ ਚੱਲਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਵਾਪਰਿਆ ਆ। ਇਹ ਫਰੂਟਵੇਲ ਬਾਟ ਸਟੇਸ਼ਨ ਦੇ ਇਰਦ ਗਿਰਦ ਇਹ ਘਟਨਾ ਜਿਹੜੀ ਉਹ ਵਾਪਰੀ ਆ। ਆਪਣੇ ਵੀ ਬਹੁਤ ਸਾਰੇ ਜਿਹੜੇ ਸੁਣਨ ਵਾਲੇ ਬਾਟ ਦੇ ਉੱਤੇ ਅਕਸਰ ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਆ, ਤੇ ਧਿਆਨ ਰੱਖਿਆ ਕਰੋ, ਅਲਰਟ ਰਿਹਾ ਕਰੋ। ਉਹ ਤਾਂ ਕਮਲਿਆਂ ਦਾ ਕੁਝ ਕਿਹਾ ਨਹੀਂ ਜਾ ਸਕਦਾ, ਪਰ ਜੇ ਤੁਹਾਨੂੰ ਕਿਸੇ ਦਾ ਅਨਐਕਸਪੈਕਟਡ ਬਿਹੇਵੀਅਰ ਲੱਗ ਰਿਹਾ ਹੁੰਦਾ ਆ, ਤਾਂ ਤੁਰੰਤ ਉੱਥੇ ਨਜ਼ਦੀਕ ਕਿਸੇ ਪੁਲਿਸ ਵਾਲੇ ਨੂੰ ਜਾਂ ਲਾ ਐਨਫੋਰਸਮੈਂਟ ਅਧਿਕਾਰੀ ਨੂੰ ਜਿਹੜੀ ਉਸਦੀ ਇਤਲਾਹ ਜਿਹੜੀ ਉਹ ਦੇਣੀ ਚਾਹੀਦੀ ਆ। ਸੋ ਇਸ ਅਟੈਕ ਦੇ ਵਿੱਚ 1 ਜਣੇ ਦੀ ਮੌਤ ਹੋਈ ਆ ਤੇ 4 ਜਣੇ ਜ਼ਖਮੀ ਹੋਏ ਆ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੇ ਆ, ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਇੰਡੀਆ ਦੇ $95.35, ਪਾਕਿਸਤਾਨ ਦੇ $277 ਤੇ 51 ਪੈਸੇ। ਜੀ, ਤੇ ਮਾਰਕੀਟਸ ਦੇ ਵਿੱਚ ਜੇ ਆਪਾਂ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ, ਤਾਂ ਅੱਜ ਡਾਓ ਜੋਨ 160 ਪੁਆਇੰਟ ਵੱਧ ਕੇ 53,577 ਤੇ ਬੰਦ ਹੋਇਆ। S&P 24 ਪੁਆਇੰਟ ਵੱਧ ਕੇ 7677, ਨੈਸਡੈਕ 171 ਪੁਆਇੰਟ ਵੱਧ ਕੇ 26,151 ਤੇ ਬੰਦ ਹੋਇਆ। ਸੋਨੇ ਦਾ ਭਾਅ $4692 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ ਇਹ 4.6%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 78,632, ਇਥੀਰੀਅਮ $2450 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।